ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਕਦੀ ਤੁਸੀਂ ਸੋਚਿਆ ਹੋਇਆ ਕਿ ਜਿਹੜਾ ਨਜ਼ਰ ਅੰਦਾਜ਼ ਹੋਣੇ ਦਾ ਦਰਦ ਹੁੰਦਾ ਨਾ, ਜਦੋਂ ਤੁਹਾਨੂੰ ਕੋਈ ਨਜ਼ਰ ਅੰਦਾਜ਼ ਕਰਦਾ ਹੈ ਤੇ ਤੁਹਾਨੂੰ ਦਰਦ ਮਹਿਸੂਸ ਹੁੰਦਾ ਹੈ, ਉਹ ਕਦੀ ਕਦੀ ਜ਼ਿਆਦਾ ਸ਼ਿੱਦਤ ਨਾਲ ਕਿਉਂ ਹੁੰਦਾ ਹੈ? ਇਹਦੀ ਕੀ ਵਜ੍ਹਾ ਹੈ? ਦੇਖੋ, ਜਦੋਂ ਵੀ ਤੁਸੀਂ ਨਜ਼ਰ ਅੰਦਾਜ਼ ਹੁੰਦੇ ਜੇ ਨਾ, ਤੇ ਤੁਹਾਡਾ ਜਿਹੜਾ ਦਿਮਾਗ ਹੈ ਉਸ ਰਿਜੈਕਸ਼ਨ ਨੂੰ, ਉਸ ਨਜ਼ਰ ਅੰਦਾਜ਼ੀ ਨੂੰ ਇੱਕ ਥ੍ਰੈਟ ਸਮਝਦਾ। ਔਰ ਨਜ਼ਰ ਅੰਦਾਜ਼ੀ ਦਾ ਜਿਹੜਾ ਥ੍ਰੈਟ ਹੁੰਦਾ ਨਾ ਦਿਮਾਗ ਵਾਸਤੇ, ਉਹਦੀ ਵਜ੍ਹਾ ਤੋਂ ਦਿਮਾਗ ਦੇ ਉਹ ਨੈਟਵਰਕ, ਦਿਮਾਗ ਦੇ ਉਹ ਹਿੱਸੇ ਐਕਟੀਵੇਟ ਹੋ ਜਾਂਦੇ ਨੇ ਜਿਹੜੇ ਫਿਜ਼ੀਕਲ ਦਰਦ ਨੂੰ ਪ੍ਰੋਸੈਸ ਕਰਦੇ ਨੇ। ਯਾਨੀ ਕਿ ਤੁਸੀਂ ਇਹ ਸਮਝ ਲਓ ਕਿ ਫਿਜ਼ੀਕਲ ਦਰਦ ਜਿੱਥੋਂ ਪ੍ਰੋਸੈਸ ਹੁੰਦਾ ਨਾ ਤੁਹਾਡੇ ਬ੍ਰੇਨ 'ਚ, ਤੇ ਜਿਹੜਾ ਤੁਹਾਨੂੰ ਨਜ਼ਰ ਅੰਦਾਜ਼ੀ ਦਾ ਦਰਦ ਹੁੰਦਾ ਹੈ, ਇਹ ਸੇਮ ਬ੍ਰੇਨ ਏਰੀਆਜ਼ ਹੁੰਦੇ ਨੇ। ਤੇ ਇਸ ਵਾਸਤੇ ਤੁਹਾਨੂੰ ਜਿਹੜਾ ਨਜ਼ਰ ਅੰਦਾਜ਼ੀ ਦਾ ਦਰਦ ਹੈ ਉਹ ਉਨਾ ਹੀ ਪੇਨਫੁਲ ਹੁੰਦਾ ਹੈ, ਪੇਨਫੁਲ ਮਹਿਸੂਸ ਹੁੰਦਾ ਹੈ, ਜਿੰਨਾ ਤੁਹਾਨੂੰ ਕੋਈ ਫਿਜ਼ੀਕਲ ਇੰਜਰੀ ਹੋਏ। ਇਸ ਵਾਸਤੇ ਨਜ਼ਰ ਅੰਦਾਜ਼ੀ ਦਾ ਜਿਹੜਾ ਦਰਦ ਹੁੰਦਾ ਹੈ ਉਹ ਸ਼ਿੱਦਤ ਇਖਤਿਆਰ ਕਰ ਜਾਂਦਾ ਹੈ। ਹਾਂ, ਜਿਹੜਾ ਫਿਜ਼ੀਕਲ ਇੰਜਰੀ ਹੁੰਦੀ ਨਾ, ਸ਼ਾਇਦ ਉਹ ਹੀਲ ਤੇ ਹੋਏ, ਉਹ ਹੀਲ ਜਲਦੀ ਹੋ ਜਾਂਦੀ ਹੈ, ਉਹਦਾ ਦਰਦ ਵਕਤੀ ਹੁੰਦਾ ਹੈ। ਲੇਕਿਨ ਨਜ਼ਰ ਅੰਦਾਜ਼ ਕਰਨ ਦਾ ਜਿਹੜਾ ਦਰਦ ਹੈ ਨਾ, ਉਹ ਉਦੋਂ ਤੱਕ ਰਹਿੰਦਾ ਜਦੋਂ ਤੱਕ ਤੁਸੀਂ ਇਹਨੂੰ ਮੈਨੇਜ ਨਹੀਂ ਕਰ ਲੈਂਦੇ। ਕਿਉਂਕਿ ਜਦੋਂ ਵੀ ਤੁਸੀਂ ਉਸ ਇਵੈਂਟ ਨੂੰ ਯਾਦ ਕਰਨਾ ਹੈ ਕਿ ਤੁਹਾਨੂੰ ਕਿਸੇ ਨੇ ਰਿਜੈਕਟ ਕੀਤਾ ਸੀ ਜਾਂ ਨਜ਼ਰ ਅੰਦਾਜ਼ ਕੀਤਾ ਸੀ, ਤੁਹਾਨੂੰ ਉਹੀ ਮਹਿਸੂਸ ਹੋਏਗਾ। ਤੇ ਕਿਆ ਇਹਨੂੰ ਅਸੀਂ ਮੈਨੇਜ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ। ਦੇਖਿए, ਮੈਨੇਜ ਕਰਨ ਦਾ ਨਿਊਰੋ ਸਾਇੰਸ ਜਿਹੜਾ ਬਿਹਤਰੀਨ ਤਰੀਕਾ ਨਾ, ਉਹ ਇਹ ਹੈ ਕਿ ਅਗਰ ਤੁਸੀਂ ਨਜ਼ਰ ਅੰਦਾਜ਼ ਹੋ ਰਹੇ ਜੇ ਨਾ, ਤੇ ਇਹਨੂੰ ਲਫ਼ਜ਼ਾਂ 'ਚ ਬਿਆਨ ਕਰੋ। ਆਪਣੇ ਆਪ ਨੂੰ ਕਹੋ ਕਿ ਮੈਂ ਨਜ਼ਰ ਅੰਦਾਜ਼ ਹੋ ਰਿਹਾ, ਇਹਨੂੰ ਐਕਸੈਪਟ ਕਰੋ। ਪਰ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਵੀ ਤੁਸੀਂ ਕੋਈ ਆਪਣਾ ਇਮੋਸ਼ਨ ਐਕਸੈਪਟ ਕਰਦੇ ਜੇ ਨਾ, ਤੇ ਤੁਹਾਡੇ ਦਿਮਾਗ ਦਾ ਉਹ ਹਿੱਸਾ ਐਕਟਿਵ ਹੋ ਜਾਂਦਾ ਹੈ ਜਿਹੜਾ ਸੋਲੂਸ਼ਨ ਵਾਸਤੇ ਹੁੰਦਾ ਹੈ। ਪ੍ਰੀ ਫਰੰਟਲ ਕਾਰਟੈਕਸ ਐਕਟਿਵ ਹੋ ਜਾਂਦਾ ਹੈ, ਜਿਹੜਾ ਤੁਹਾਨੂੰ ਕੋਈ ਹੋਪ ਦੇਣਾ ਸ਼ੁਰੂ ਕਰ ਦਿੰਦਾ, ਅੱਗੇ ਸੋਲੂਸ਼ਨ ਦੱਸਦਾ ਕਿ ਮੈਂ ਕਰਨਾ ਕੀ ਹੈ। ਔਰ ਜਿਹਦੀ ਵਜ੍ਹਾ ਤੋਂ ਤੁਹਾਡਾ ਦਰਦ ਜਿਹੜਾ ਹੈ ਨਾ ਘਟ ਜਾਂਦਾ। ਔਰ ਹੋ ਸਕਦਾ ਤੁਸੀਂ ਆਪਣੀ ਪਲੈਨਿੰਗ ਦੇ ਨਾਲ ਇਸ ਚੀਜ਼ ਤੋਂ ਨਿਕਲ ਵੀ ਜਾਓ। ਲਿਹਾਜ਼ਾ ਹਮੇਸ਼ਾ ਯਾਦ ਰੱਖੋ, ਜਦੋਂ ਵੀ ਤੁਹਾਨੂੰ ਕੋਈ ਨਜ਼ਰ ਅੰਦਾਜ਼ ਕਰੇ, ਆਪਣੇ ਆਪ ਨਾਲ ਡਿਸਕਸ ਕਰੋ, ਅੱਛਾ ਮੈਂ ਨਜ਼ਰ ਅੰਦਾਜ਼ ਹੋ ਰਿਹਾ, ਠੀਕ ਹੈ। ਤੇ ਤੁਹਾਡਾ ਬ੍ਰੇਨ ਖੁਦ ਤੁਹਾਨੂੰ ਸੋਲੂਸ਼ਨ ਦੇਗਾ ਕਿ ਕਰਨਾ ਕੀ। ਹੋ ਸਕਦਾ ਤੁਹਾਡਾ ਬ੍ਰੇਨ ਤੁਹਾਨੂੰ ਇਹ ਸੋਚ ਦੇ ਦੇ, ਠੀਕ ਹੈ, ਕੋਈ ਗੱਲ ਨਹੀਂ, ਅਸੀਂ ਵੀ ਤੁਹਾਡਾ ਕਿਹੜਾ ਪਿੱਛੇ ਆ ਰਹੇ। ਲਿਹਾਜ਼ਾ ਇਸ ਤਰ੍ਹਾਂ ਤੁਹਾਡਾ ਬ੍ਰੇਨ ਰੀਫਰੇਮਿੰਗ ਕਰੇਗਾ ਔਰ ਤੁਹਾਨੂੰ ਰਿਲੈਕਸੇਸ਼ਨ ਫੀਲ ਹੋਏਗੀ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਚ ਆਇਆ ਹੋਏਗਾ। ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤਾਂ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ, ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦੇਵਾਂਗਾ। ਹੋ ਸਕਿਆ ਤੇ ਵੀਡੀਓ ਵੀ ਬਣਾ ਦੇਣਾ।